ਜਿਹੜਾ ਇਹ ਫਟ ਵੀ ਰਿਹਾ ਹੈ। ਆ ਦੇਖੋ ਜਿਹੜੇ ਬਜ਼ੁਰਗ ਹੈਗੇ ਆ ਉਹਨਾਂ ਦੇ ਲੱਤ ਤੇ ਤੁਸੀਂ ਦੇਖੋ ਇਹ ਫਟਿਆ ਆ ਕੇ। ਤੇ ਜਿਹੜੀ ਫਸਟ ਲੇਅਰ ਦੀ ਬੈਰੀਗੇਟਿੰਗ ਸੀ ਕਿਸਾਨਾਂ ਨੇ ਸਵੇਰੇ ਉਹ ਤਾਂ ਪੱਟਤੀ ਹੈਗੀ ਆ। ਗੈਸ ਖਾ ਰਹੇ ਆ, ਗੋਲੇ ਖਾ ਰਹੇ ਆ, ਇੱਕ ਦੇ ਮੁੰਡੇ ਦੇ ਲੜਕੇ ਤੇ ਗੋਲੀ ਵੀ ਲੱਗੀ ਆ। ਉਹ ਮਰਜੀਵੜਿਆਂ ਵਾਲਾ ਜਿਹੜਾ ਨਾਂ ਦਿੱਤਾ ਸੀ ਉਹਦਾ ਰੋਲ ਉਹ ਨਿਭਾ ਰਹੇ। ਅੱਛਾ, ਕੀ ਉਹ ਰਬੜ ਵਾਲੀ ਗੋਲੀ ਹੈ ਜਾਂ ਫਿਰ ਅਸਲੀ? ਇਹ ਤਾਂ ਜੀ ਹੁਣ ਪਤਾ ਲੱਗੂ। ਉਹਦਾ ਸਾਫਾ ਬੰਨਿਆ ਸੀ ਸਿਰ ਤੇ, ਜਦੋਂ ਵੱਜੀ ਗੋਲੀ ਤੇ ਖੂਨ ਨਿਕਲਣ ਲੱਗ ਪਿਆ ਸੀ। ਅੱਛਾ, ਇਹਨਾਂ ਨੇ ਜਿਸ ਪੱਧਰ ਦੀ ਅੱਗੇ ਬੰਬਾਰੀ ਕੀਤੀ, ਸ਼ੈਲਿੰਗ ਕਰਦੇ ਆ ਸਾਡੇ ਤੇ, ਉਹਦੇ 'ਚ ਸਗੋਂ ਇੱਕ ਵਾਧਾ ਕਰ ਲਿਆ। ਉਹ ਅੱਖਾਂ 'ਚ ਸਪਰੇਅ ਵੀ ਮਾਰਨ ਲੱਗ ਗਏ ਅੱਜ। ਮਿਰਚੀ ਵਾਲੇ ਸਪਰੇਅ ਮਾਰੇ? ਹਾਂ, ਉਹ ਅੱਖਾਂ ਦੇ ਵਿੱਚ ਮਿਰਚੀ ਵਾਲਾ ਸੀਗਾ, ਕੈਮੀਕਲ ਸੀ, ਕੀ ਸੀਗਾ ਉਹ, ਕਿਸਾਨਾਂ ਦੇ ਅੱਖਾਂ 'ਚ ਸਪਰੇਅ ਵੀ ਮਾਰੀ। ਮਰਜੀਵੜੇ ਸ਼ਬਦ ਅਸੀਂ ਇਸ ਕਰਕੇ ਵਰਤਿਆ ਵੀ ਸਾਡੇ ਪੰਜਾਬ ਦੇ ਇਤਿਹਾਸ ਵਿੱਚ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਅੰਦੋਲਨ ਚੱਲਦਾ ਵਾ ਤੇ ਜਿਹੜੇ ਜਥੇ ਜਾਂਦੇ ਉਹਨੂੰ ਮਰਜੀਵੜਿਆਂ ਦੇ ਜਥੇ ਕਿਹਾ ਜਾਂਦਾ ਵਾ। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਮੇਰਾ ਨਾਮ ਮਨਦੀਪ ਪੁਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਅੱਜ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਹਨ ਤੇ ਸ਼ੰਭੂ ਬਾਰਡਰ ਤੇ ਜਿਹੜੀ ਹਰਿਆਣਾ ਪੁਲਿਸ ਹੈ ਉਹਦੀ ਬੈਰੀਗੇਟਿੰਗ ਹੈ ਤੇ ਇੱਧਰੋਂ ਪੰਜਾਬ ਵੱਲੋਂ 101 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰ ਰਿਹਾ ਸੀ, ਪੈਦਲ ਕੂਚ ਕਰ ਰਿਹਾ ਸੀ, ਪਰ ਹਰਿਆਣਾ ਪੁਲਿਸ ਨੇ ਅੱਜ ਉਹਨਾਂ ਨੂੰ ਰੋਕਤਾ ਹੈਗਾ। ਤੇ ਜਿਹੜੀ ਫਸਟ ਲੇਅਰ ਦੀ ਬੈਰੀਗੇਟਿੰਗ ਸੀ ਕਿਸਾਨਾਂ ਨੇ ਸਵੇਰੇ ਉਹ ਤਾਂ ਪੱਟਤੀ ਹੈਗੀ ਆ। ਮੈਂ ਇੱਕ ਵਾਰ ਆਪ ਜੀ ਨੂੰ ਇਹ ਦਿਖਾ ਦਿੰਦਾ ਕਿ ਹੁਣ ਸ਼ੰਭੂ ਬਾਰਡਰ ਤੇ ਮੌਕੇ ਤੇ ਕੀ ਹਾਲਾਤ ਹੈਗੇ ਆ। ਤੇ ਤੁਸੀਂ ਦੇਖੋਗੇ ਕਿ ਜਿਹੜੇ ਕਿਸਾਨ ਹੈਗੇ ਆ 101 ਕਿਸਾਨ, ਜਿਨ੍ਹਾਂ ਨੂੰ ਮਰਜੀਵੜੇ ਕਿਸਾਨ ਕਿਹਾ ਜਾ ਰਿਹਾ ਹੈ, ਤੇ ਉਹ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ। ਪਰ ਉਧਰੋਂ ਜਿਹੜੀ ਹਰਿਆਣਾ ਪੁਲਿਸ ਲਗਾਤਾਰ ਥਰੂ ਗੈਸ ਦੇ ਗੋਲੇ ਸਿੱਟ ਰਹੀ ਹੈ ਤੇ ਉਹਨਾਂ ਨੂੰ ਅੱਗੇ ਨਹੀਂ ਜਾਣ ਦੇ ਰਹੀ। ਜਿਹੜਾ ਫਸਟ ਲੇਅਰ ਆਫ ਬੈਰੀਗੇਟਿੰਗ ਸੀ ਉਹ ਕਿਸਾਨਾਂ ਨੇ ਪੁੱਟਤੀ ਸੀਗੀ ਤੇ ਪਿੱਛੇ ਉਹਨੂੰ ਲੈ ਕੇ ਗਏ ਸੀਗੇ। ਤੇ ਹੁਣ ਲਗਾਤਾਰ ਜਿਹੜੇ ਇੱਥੇ ਦੇਖ ਰਹੇ ਆਪਾਂ 101 ਕਿਸਾਨ ਜਿਹੜੇ ਹੈਗੇ ਆ ਮਰਜੀਵੜੇ ਕਿਸਾਨ, ਉਹ ਲਗਾਤਾਰ ਲੱਗੇ ਹੋਏ ਆ, ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਆ। ਸਾਡੇ ਨਾਲ BKU ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਮੌਜੂਦ ਹਨ, ਬਲਦੇਵ ਜੀ। ਆ ਜਿਹੜਾ ਤੁਸੀਂ ਕਾਲ ਦਿੱਤੀ ਸੀ, ਇਹਦੇ 'ਚ ਕੀ ਦਿੱਕਤਾਂ ਆ ਰਹੀਆਂ ਨੇ? ਦੇਖੋ, ਇਹ 'ਚ ਦਿੱਕਤਾਂ ਤਾਂ ਜਿਹੜਾ ਸਰਕਾਰ ਨੇ ਕਿਹਾ ਸੀਗਾ ਪਹਿਲਾਂ ਵੀ ਟਰਾਲੀਆਂ ਟਰੈਕਟਰ ਛੱਡ ਕੇ ਆ ਜਾਓ, ਅਸੀਂ ਲੰਘਣ ਦੇਵਾਂਗੇ। ਪਰ ਉਸ ਤੋਂ ਬਾਅਦ ਜਦੋਂ ਅਸੀਂ ਫੈਸਲਾ ਲਿਆ ਵੀ ਅਸੀਂ ਪੈਦਲ ਪਦ ਯਾਤਰਾ ਕਰਾਂਗੇ ਜਥਿਆਂ ਦੇ ਰੂਪ ਵਿੱਚ, ਤੇ ਜਦੋਂ ਅੱਜ ਤੁਰੇ ਆ, ਪਹਿਲਾਂ ਤਾਂ ਸਰਕਾਰ ਨੇ 2-3 ਦਿਨਾਂ ਤੋਂ ਮਾਹੌਲ ਸਿਰਜਣਾ ਸ਼ੁਰੂ ਕਰਤਾ ਬਈ ਕਿਸਾਨਾਂ ਨੂੰ ਅਸੀਂ ਇਸ ਕਰਕੇ ਨਹੀਂ ਜਾਣ ਦੇ ਰਹੇ ਵੀ ਦੂਸਰੇ ਤਬਕੇ ਜਿਹੜੇ ਆ ਇਹਨਾਂ ਦੇ ਨਾਲ ਝਗੜਾ ਹੋ ਸਕਦਾ ਵਾ, ਦੰਗੇ ਹੋ ਸਕਦੇ ਆ। ਤੇ ਅੱਜ ਜਦੋਂ ਤੁਰੇ ਆ ਤੇ ਇਹਨਾਂ ਨੇ ਜਿਸ ਪੱਧਰ ਦੀ ਅੱਗੇ ਬੰਬਾਰੀ ਕੀਤੀ, ਸ਼ੈਲਿੰਗ ਕਰਦੇ ਆ ਸਾਡੇ ਤੇ, ਉਹਦੇ 'ਚ ਸਗੋਂ ਇੱਕ ਵਾਧਾ ਕਰ ਲਿਆ। ਉਹ ਅੱਖਾਂ 'ਚ ਸਪਰੇਅ ਵੀ ਮਾਰਨ ਲੱਗ ਗਏ ਅੱਜ। ਮਿਰਚੀ ਵਾਲੇ ਸਪਰੇਅ ਮਾਰੇ? ਹਾਂ, ਉਹ ਅੱਖਾਂ ਦੇ ਵਿੱਚ ਮਿਰਚੀ ਵਾਲਾ ਸੀਗਾ, ਕੈਮੀਕਲ ਸੀ, ਕੀ ਸੀਗਾ ਉਹ, ਕਿਸਾਨਾਂ ਦੇ ਅੱਖਾਂ 'ਚ ਸਪਰੇਅ ਵੀ ਮਾਰੀ ਤੇ ਸ਼ੈਲਿੰਗ ਵੀ ਕੀਤੀ। ਸਾਰਾ ਕੁਝ ਹੁਣ ਵੀ ਲਗਾਤਾਰ ਤੁਹਾਡੇ ਸਾਹਮਣੇ ਹੋ ਰਹੀ ਆ। ਸੋ ਸਰਕਾਰ ਦਾ ਜਿਹੜਾ ਲੋਕਤੰਤਰ ਵਾਲਾ ਜਾਂ ਉਹ ਜਨਾਜ਼ਾ ਲੋਕਤੰਤਰ ਦਾ ਤਾਂ ਨਿਕਲਦਾ ਹੀ ਰਹਿੰਦਾ ਵਾ। ਵੈਸੇ ਹੁਣ ਤੱਕ ਵੱਡੀ ਗੱਲ ਨਹੀਂ ਬਚੀ ਉਹ ਵੀ ਕੋਈ, ਇੱਕ ਵਾਰੀ ਆਪਾਂ ਕਹਿ ਸਕਦੇ ਹਾਂ ਫੇਰ ਨਿਕਲ ਗਿਆ। ਜਿਹੜੀ ਇਹ ਸਾਡੇ ਖਿਲਾਫ ਪ੍ਰੋਪੇਗੈਂਡਾ ਕਰਦੇ ਸੀ ਵੀ ਟਰੈਕਟਰ ਤੋਂ ਬਣਾਉਣਾ ਨਹੀਂ ਚਾਹੁੰਦੇ, ਇਹ ਮਾਹੌਲ ਖਰਾਬ ਕਰਨਗੇ, ਇਹ ਖਾਲਿਸਤਾਨੀ ਆ, ਮਾਓਇਸਟ ਆ, ਨਕਸਲਾਈਟ ਆ, ਤੇ ਅਸੀਂ ਉਸ ਚੀਜ਼ ਨੂੰ ਅੱਜ ਸਾਰੀ ਦੁਨੀਆ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਦਿਖਾਤਾ ਵੀ ਜੇ ਅਸੀਂ ਸ਼ਾਂਤ ਪੈਦਲ ਵੀ ਜਾਈਏ ਤਾਂ ਵੀ ਸਾਨੂੰ ਜਾਣ ਨਹੀਂ ਦੇਣਗੇ। ਅਸਲ ਵਿੱਚ ਕਿਸਾਨਾਂ ਦੀ ਸਮੱਸਿਆ ਹੱਲ ਕਰਨਾ ਹੀ ਨਹੀਂ ਚਾਹੁੰਦੇ। ਅੱਛਾ, 101 ਕਿਸਾਨ ਜਿਹੜੇ ਅੱਗੇ ਵਧ ਰਹੇ ਸੀ ਉਹਨਾਂ ਨੂੰ ਮਰਜੀਵੜੇ ਕਿਹਾ ਗਿਆ, ਕੀ ਕਾਰਨ ਸੀਗਾ ਤੁਸੀਂ ਉਹਨਾਂ 101 ਕਿਸਾਨਾਂ ਨੂੰ ਚੁਣਿਆ? ਤੇ ਉਹ ਫਿਰ ਜਦੋਂ ਜੇ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਂਦਾ ਤਾਂ ਫਿਰ ਉਹ ਕੀ ਕਰਦੇ? ਦੇਖੋ, ਸਾਡਾ ਜੋ ਵੀ ਪਲਾਨ ਸੀ ਅਸੀਂ ਉਹ ਸਾਰਾ ਓਪਨ ਕੀਤਾ ਹੋਇਆ ਸੀ। ਜੇ ਅੱਗੇ ਜਾਣ ਦੇ ਦਿੰਦੇ, ਉਹਨਾਂ ਸੂਰਤ ਦੇ ਵਿੱਚ ਜਾਂ ਤਾਂ ਗ੍ਰਿਫਤਾਰ ਕਰਦੇ, ਉਹ ਗ੍ਰਿਫਤਾਰ ਹੋਣ ਨੂੰ ਤਿਆਰ ਸੀ, ਜਾਂ ਫਿਰ ਦਿੱਲੀ ਤੱਕ ਉਹ ਪੈਦਲ ਯਾਤਰਾ ਕਰਦੇ, ਵੱਖ-ਵੱਖ ਥਾਵਾਂ ਤੇ ਰੁਕਦੇ ਹੋਏ ਉਹਨੇ ਦਿੱਲੀ ਪਹੁੰਚਣਾ ਸੀਗਾ। ਸੋ ਪਰ ਉਹ ਅੱਜ ਹੱਲ ਨਹੀਂ ਹੋ ਸਕਿਆ, ਇਹਨਾਂ ਨੇ ਅੱਗੇ ਜਾਣ ਨਹੀਂ ਦਿੱਤਾ। ਜਿਹੜਾ ਮਰਜੀਵੜੇ ਸ਼ਬਦ ਤੁਸੀਂ ਕਹਿ ਰਹੇ ਹੋ, ਮਰਜੀਵੜੇ ਸ਼ਬਦ ਅਸੀਂ ਇਸ ਕਰਕੇ ਵਰਤਿਆ ਵੀ ਸਾਡੇ ਪੰਜਾਬ ਦੇ ਇਤਿਹਾਸ ਵਿੱਚ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਅੰਦੋਲਨ ਚੱਲਦਾ ਵਾ ਤੇ ਜਿਹੜੇ ਜਥੇ ਜਾਂਦੇ ਉਹਨੂੰ ਮਰਜੀਵੜਿਆਂ ਦੇ ਜਥੇ ਕਿਹਾ ਜਾਂਦਾ ਵਾ। ਤੇ ਸਾਡੇ ਜਿਹੜੇ ਜਥੇ ਮਰਜੀਵੜੇ ਸ਼ਬਦ ਦੀ ਅੱਜ ਲਾਜ ਵੀ ਰੱਖ ਰਹੇ ਆ ਤੇ ਬਿਲਕੁਲ ਭਿੜ ਰਹੇ ਆ। ਭਿੜ ਕੇ ਉਹ ਬਿਲਕੁਲ ਮੰਨ ਲਓ ਕਿ ਕਈ ਬੰਦੇ ਤੁਸੀਂ ਐਂਬੂਲੈਂਸਾਂ ਜਾਂਦੀਆਂ ਦੇਖੀਆਂ ਹੋਣੀਆਂ ਵਾ, ਸਾਡੇ ਬੰਦੇ ਪਿੱਛੇ ਨਹੀਂ ਹਟ ਰਹੇ। ਗੈਸ ਖਾ ਰਹੇ ਆ, ਗੋਲੇ ਖਾ ਰਹੇ ਆ, ਇੱਕ ਦੇ ਮੁੰਡੇ ਦੇ ਲੜਕੇ ਤੇ ਗੋਲੀ ਵੀ ਲੱਗੀ ਆ। ਉਹ ਮਰਜੀਵੜਿਆਂ ਵਾਲਾ ਜਿਹੜਾ ਨਾਂ ਦਿੱਤਾ ਸੀ ਉਹਦਾ ਰੋਲ ਉਹ ਨਿਭਾ ਰਹੇ ਆ। ਅੱਛਾ, ਕੀ ਉਹ ਰਬੜ ਵਾਲੀ ਗੋਲੀ ਹੈ ਜਾਂ ਫਿਰ ਅਸਲੀ ਗੋਲੀ? ਇਹ ਤਾਂ ਜੀ ਹੁਣ ਪਤਾ ਲੱਗੂ। ਉਹਦਾ ਸਾਫਾ ਬੰਨਿਆ ਸੀ ਸਿਰ ਤੇ, ਜਦੋਂ ਵੱਜੀ ਗੋਲੀ ਤੇ ਖੂਨ ਨਿਕਲਣ ਲੱਗ ਪਿਆ ਸੀ।
ਅੱਛਾ ਅੱਛਾ। ਹਾਂਜੀ। ਤੇ ਤੁਹਾਡੇ ਜਿਹੜੇ ਬਜ਼ੁਰਗ ਆਗੂ ਹੈਗੇ ਆ ਸੁਰਜੀਤ ਸਿੰਘ ਫੂਲ, ਉਹਨਾਂ ਨੂੰ ਵੀ ਉਹ ਵੀ ਜ਼ਖਮੀ ਹੋਏ ਨੇ? ਸਰਜੀਤ ਸਿੰਘ ਫੂਲ ਅੱਜ ਇਸ ਜਥੇ ਦੀ ਅਗਵਾਈ ਕਰ ਰਹੇ ਸੀਗੇ, ਕਿਉਂਕਿ ਪਹਿਲਾ ਜਥਾ ਸੀਗਾ ਤੇ ਵੱਡੇ ਲੀਡਰਾਂ ਨੇ ਅਗਵਾਈ ਕਰਨੀ ਸੀ। ਫੂਲ ਸਾਹਿਬ ਅਗਵਾਈ ਕਰ ਰਹੇ ਸੀ। ਉਹ ਸਵੇਰ ਤੋਂ ਹੀ ਉੱਥੇ ਮੂਹਰੇ ਡਟੇ ਹੋਏ ਸੀਗੇ। ਜਿੰਨੇ ਗਾਸ ਦੇ ਗੋਲੇ ਚੱਲੇ ਆ, ਸਾਰਾ ਕੁਝ ਉਹਨਾਂ ਤੇ ਵੱਜਾ, ਪਰ ਉਹ ਫਿਰ ਉਹਨਾਂ ਨੇ ਲਾਸਟ ਨਿਸ਼ਾਨਾ ਲਾ ਕੇ ਮਾਰਿਆ ਜਿਹੜੇ ਉਹਨਾਂ ਨੇ ਢਿੱਡ 'ਚ ਲੱਗਾ। ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਚੱਕ ਕੇ ਲੈ ਗਏ। ਇਹ ਤੁਸੀਂ ਦੇਖੋ ਗਿੱਲੀ ਬੋਰੀਆਂ ਨੇ, ਹੁਣ ਵੀ ਤੁਸੀਂ ਦੇਖੋ ਇੱਕ ਸ਼ੈਲਿੰਗ ਕੀਤੀ ਗਈ ਹੈ ਤੇ ਇਹ ਦੇਖੋ ਸ਼ੈਲਿੰਗ ਕੀਤੀ ਜਾ ਰਹੀ ਹੈ। ਇਹ ਆਪ ਜੀ ਨੂੰ ਦਿਖ ਰਿਹਾ ਹੋਊਗਾ ਤੇ ਲਗਾਤਾਰ ਜਿਹੜੀ ਸ਼ੈਲਿੰਗ ਹੈ ਉਧਰੋਂ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਹਰਿਆਣਾ ਪੁਲਿਸ ਦੇ ਜਵਾਨ ਦੇਖੋ ਤੁਸੀਂ, ਜਿਹੜਾ ਟੀਨਾਂ ਤੇ ਖੜੇ ਨੇ, ਉਹ ਲਗਾਤਾਰ ਜਿਹੜੀ ਸ਼ੈਲਿੰਗ ਹੈ ਉਹ ਕਰ ਰਹੇ ਨੇ। ਤੇ ਅਸੀਂ ਇਹ ਇੱਕ ਅਥਰੂ ਗੈਸ ਦਾ ਗੋਲਾ ਆਇਆ ਜਿਹੜਾ ਇਹ ਫਟ ਵੀ ਰਿਹਾ ਹੈ ਤੇ ਇਹ ਲਗਾਤਾਰ ਜਿਹੜੀ ਸ਼ੈਲਿੰਗ ਹੈ ਉਹ ਕੀਤੀ ਜਾ ਰਹੀ ਹੈ। ਤੇ ਇੱਕ ਮੇਰੇ ਵੀ ਵੱਜਿਆ ਆ ਕੇ, ਤੇ ਮੇਰੇ ਵੀ ਹੱਥ ਤੇ ਜਿਹੜਾ ਹੈਗਾ ਉਹਦਾ ਜਿਹੜਾ ਸ਼ੈਲ ਹੈ ਉਹ ਆ ਕੇ ਵੱਜਿਆ ਹੈ। ਤੇ ਲਗਾਤਾਰ ਜਿਹੜੀ ਸ਼ੈਲਿੰਗ ਹੈ ਉਹ ਕੀਤੀ ਜਾ ਰਹੀ ਹੈ। ਜਿਹੜੇ ਸਾਡੇ ਨਾਲ ਬਲਦੇਵ ਜੀ ਮੌਜੂਦ ਸੀਗੇ, ਉਹ ਵੀ ਸ਼ੈਲਿੰਗ 'ਚ ਸ਼ਾਮਿਲ ਹੋ ਗਈ। ਆਹ ਦੇਖੋ ਜਿਹੜੇ ਬਜ਼ੁਰਗ ਹੈਗੇ ਆ, ਉਹਨਾਂ ਦੇ ਲੱਤ ਤੇ ਤੁਸੀਂ ਦੇਖੋ ਇਹ ਫਟਿਆ ਆ ਕੇ, ਤੇ ਬਜ਼ੁਰਗ ਨੂੰ ਲੈ ਕੇ ਜਾਇਆ ਜਾ ਰਿਹਾ ਮੈਡੀਕਲ ਏਡ ਵਾਸਤੇ। ਬਲਦੇਵ ਜੀ ਦੇਖ ਰਹੇ ਹਾਂ ਅਸੀਂ, ਲਗਾਤਾਰ ਸ਼ੈਲਿੰਗ ਕੀਤੀ ਜਾ ਰਹੀ। ਮੇਰੇ ਵੀ ਹੱਥ ਤੇ ਆ ਕੇ ਉਹ ਜਿਹੜਾ ਸ਼ੈਲ ਜਦੋਂ ਫਟਦਾ ਹੈਗਾ ਤੇ ਉਹ ਮਾਰ ਵੀ ਕਰਦਾ, ਮੇਰੇ ਵੀ ਕੋਹਣੀ ਤੇ ਆ ਕੇ ਵੱਜਿਆ ਹੈ। ਕੀ ਤੁਸੀਂ ਇਹਨੂੰ ਕੀ ਦੇਖਦੇ ਹੋ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਹੈ? ਦੇਖੋ ਜੀ, ਮਨੁੱਖੀ ਅਧਿਕਾਰਾਂ ਦਾ ਘਾਣ ਸ਼ਾਇਦ ਸ਼ਬਦ ਛੋਟਾ ਲੱਗਣ ਲੱਗ ਪਿਆ ਹੁਣ। ਇਹ ਜਿਸ ਤਰ੍ਹਾਂ ਦਾ ਦੇਸ਼ ਦੇ ਲੋਕਾਂ ਦੇ ਨਾਲ ਵਰਤਾਓ ਕੀਤਾ ਜਾ ਰਿਹਾ ਵਾ, ਬਿਲਕੁਲ ਜਿਵੇਂ ਦੂਸਰੇ ਦੇਸ਼ ਦੇ ਲੋਕ ਹੋਣ ਤੇ ਇਹਨਾਂ ਨਾਲ ਕੋਈ ਵਾਹ ਵਾਸਤਾ ਨਾ ਹੋਵੇ, ਇਹੋ ਜੀ ਬੈਰੀਕੇਡਿੰਗ ਨਾ ਪਾਕਿਸਤਾਨ ਬਾਰਡਰ ਤੇ ਆ ਤੇ ਚੀਨ ਬਾਰਡਰ ਮੈਂ ਦੇਖਿਆ ਨਹੀਂਗਾ। ਹੁਣ ਇਹੋ ਜੀ ਬੈਰੀਕੇਡਿੰਗ ਕਰਕੇ ਆਪਦੇ ਦੇਸ਼ ਦੇ ਕਿਸਾਨਾਂ ਦੇ ਨਾਲ ਜਦੋਂ ਇਹੋ ਜਿਹਾ ਸਲੂਕ ਕੀਤਾ ਜਾ ਰਿਹਾ ਵਾ, ਤੇ ਮੈਨੂੰ ਲੱਗਦਾ ਵਾ ਵੀ ਘਾਣ ਸ਼ਬਦ ਛੋਟਾ ਪੈ ਜਾਂਦਾ ਇਹਦੇ ਸਾਹਮਣੇ। ਇਹ ਬਿਲਕੁਲ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ ਵਾ। ਜਿਹੜੇ ਉਹ ਬਜ਼ੁਰਗ ਕਿਸਾਨ ਤੁਹਾਡੇ ਕੋਲੋਂ ਲੰਘ ਕੇ ਗਏ ਆ, ਜਿਹੜੇ ਕੋਈ ਆਪਦੇ ਪਰਸਨਲ ਕੰਮ ਨਹੀਂ ਆਏਗੇ, ਉਹ ਆਪਦੇ ਨਿੱਜੀ ਹਿੱਤਾਂ ਨੂੰ ਲੈ ਕੇ ਨਹੀਂ ਆਏਗੇ, ਉਹ ਸਮੂਹ ਕਿਸਾਨਾਂ ਦੀਆਂ ਮੰਗਾਂ ਲੈ ਕੇ ਆਏ ਆ। ਤੇ ਜਿਹੜੀਆਂ ਕਮੇਟੀਆਂ ਇਹਨਾਂ ਦੀਆਂ ਸਰਕਾਰ ਦੀਆਂ ਕਮੇਟੀਆਂ ਨੇ ਸਿਫਾਰਿਸ਼ ਕੀਤੀ ਸੀ ਸਵਾਮੀਨਾਥਨ ਦੀ ਰਿਪੋਰਟ ਹੈ ਲਾਗੂ ਕਰੋ, ਉਹੀ ਮੰਗ ਮੰਨ ਰਹੇ ਆ, ਫਿਰ ਵੀ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਸੋ ਇਹ ਜਿੰਨੀ ਵੀ ਇਹਦੀ ਆਪਾਂ ਨਿੰਦਾ ਕਰੀਏ, ਮੈਨੂੰ ਲੱਗਦਾ ਉਨੀ ਘੱਟ ਹੈ। ਅੱਛਾ, ਇੱਕ ਵਾਰ ਜਦੋਂ ਇਹ ਸਾਰਾ ਅੰਦੋਲਨ ਸ਼ੁਰੂ ਹੁੰਦਾ 13 ਫਰਵਰੀ ਤੋਂ, ਉੱਥੋਂ ਲੈ ਕੇ ਹੁਣ ਤੱਕ, ਜਦੋਂ ਅੱਜ ਆਪਾਂ 6 ਦਸੰਬਰ ਨੂੰ ਇੱਥੇ ਸ਼ੰਭੂ ਬਾਰਡਰ ਤੇ ਖੜੇ ਆ ਤੇ ਸਾਰਾ ਵਰਤਾਰਾ ਸਾਡੇ ਸਾਹਮਣੇ ਵਾਪਰ ਰਿਹਾ ਹੈ, ਇਹਦੇ ਵਿਚਕਾਰ ਜਿਹੜਾ ਇਹ ਪੂਰਾ 10 ਮਹੀਨੇ ਦਾ ਟਾਈਮ ਹੈ, ਇਹਨੂੰ ਦੱਸੋ ਕਿ ਕੀ ਹੋਇਆ ਇਹਦੇ 'ਚ। 13 ਫਰਵਰੀ ਨੂੰ ਕੋਲ ਦਿੱਤੀ ਗਈ ਸੀਗੀ, ਤੁਸੀਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਨਹੀਂ ਜਾ ਸਕੇ। 21 ਫਰਵਰੀ ਨੂੰ ਸ਼ੁਭਕਰਨ ਸਿੰਘ ਜੀ ਦੀ ਡੈਥ ਹੋ ਜਾਂਦੀ ਹੈ, ਨੌਜਵਾਨ ਕਿਸਾਨ। ਉਸ ਤੋਂ ਬਾਅਦ ਕੀ ਵਾਪਰਿਆ ਮੋਰਚੇ ਤੇ? ਦੇਖੋ, ਮੋਰਚਾ ਲਗਾਤਾਰ ਤੱਕ ਤਾਂ ਇੱਥੇ ਜੰਮਿਆ ਰਿਹਾ, ਚੱਲਦਾ ਰਿਹਾ। ਕਈ ਪ੍ਰੋਗਰਾਮ ਦਿੱਤੇ ਆ, ਬਰਸ਼ੀਆਂ ਵੀ ਮਨਾਈਆਂ ਵਾ। 100 ਦਿਨ ਪੂਰਾ ਹੋਇਆ ਉਦੋਂ ਵੱਡਾ ਇਕੱਠ 20-25 ਹਜ਼ਾਰ ਦਾ ਕੀਤਾ। 200 ਦਿਨ ਪੂਰੇ ਹੋਣ ਤੇ ਫਿਰ 20-25 ਹਜ਼ਾਰ ਦਾ ਇਕੱਠ ਕੀਤਾ। ਵੀ ਇੱਕ ਤਰ੍ਹਾਂ ਨਾਲ ਮੋਰਚਾ ਲੋਕਾਂ ਦਾ ਧਿਆਨ ਆਪਦੇ ਵੱਲ ਖਿੱਚਣ ਦੇ ਵਿੱਚ ਤਾਂ ਕਾਮਯਾਬ ਰਿਹਾ। ਪਰ ਕਿਸਾਨੀ ਫੋਰਸ ਆ ਜਿਹੜੀ ਲੜਨ ਵਾਲੀ ਆ, ਉਹ ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਵਾ। ਵੀ ਗਰਮੀ ਦੇ ਮਹੀਨਿਆਂ 'ਚ ਆ ਕੇ ਕਿਸਾਨੀ ਸਾਡੀ ਪੂਰੀ ਤਰ੍ਹਾਂ ਕੰਮ ਦੇ ਵਿੱਚ ਰੁੱਝ ਜਾਂਦੀ ਆ। ਕੰਮ ਦੇ ਵਿੱਚ ਰੁੱਝ ਜਾਣ ਕਾਰਨ ਇੱਥੇ ਗਿਣਤੀ ਘਟ ਜਾਂਦੀ ਆ। ਫਿਰ ਉਹੋ ਜਿਹੀਆਂ ਕਾਲਾਂ ਨਹੀਂ ਦਿੱਤੀਆਂ ਜਾ ਸਕਦੀਆਂ ਗੀਆਂ ਜਿਹੜੀਆਂ ਤੁਸੀਂ ਵੱਡੀਆਂ ਕਾਲਾਂ ਦੇਣੀਆਂ ਹੁੰਦੀਆਂ। ਹੁਣ ਜਦੋਂ ਕਿਸਾਨੀ ਬਿਲਕੁਲ ਕਣਕ ਦੀ ਬਿਜਾਈ ਹੋ ਗਈ ਆ, ਤਕਰੀਬਨ ਕਿਸਾਨੀ ਹੁਣ ਮਾਰਚ ਮਹੀਨੇ ਤੱਕ ਫਿਰ ਘੋਲ ਦੇ ਰੌਂ 'ਚ ਆ, ਸੰਘਰਸ਼ ਕਰਨ ਦੇ ਰੌਂ 'ਚ ਆ। ਹੁਣ ਇਸ ਘੋਲ ਨੂੰ ਹੋਰ ਵੱਡਾ ਕਰਾਂਗੇ ਤੇ ਅੱਗੇ ਲੈ ਕੇ ਜਾਵਾਂਗੇ, ਵਧਾਵਾਂਗੇ ਅੱਗੇ। ਪਰ ਹੁਣ ਤੱਕ ਇਹ ਸ਼ਾਂਤਮਈ ਤਰੀਕੇ ਨਾਲ ਇੱਕ ਇਹਦੀ ਜੇ ਆਪਾਂ ਕਹਿ ਲਈਏ ਵੀ ਵਿਸ਼ੇਸ਼ਤਾ ਇਹਦੀ ਇਹੋ ਹੀ ਆ ਵੀ ਇਹ ਜੰਮਿਆ ਰਿਹਾ। ਲਗਾਤਾਰ ਇੱਥੇ ਲੋਕ ਆਉਂਦੇ ਰਹੇ ਤੇ ਸੜਕ ਤੇ ਰੋਡ ਜਾਮ ਰਿਹਾ। ਇਹੀ ਇਹਦੀ ਵੱਡੀ ਜਿੱਤ ਕਹਿ ਸਕਦੇ ਆ ਹੁਣ ਤੱਕ ਦੀ। ਅੱਛਾ, ਲੋਕ ਕਹਿ ਰਹੇ ਨੇ ਕਿ ਇਹ ਜਿਹੜਾ ਅੱਜ ਕਿਸਾਨਾਂ ਨੇ 101 ਕਿਸਾਨਾਂ ਨੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅੱਗੇ ਜਾ ਨਹੀਂ ਸਕਦੇ, ਕਿਉਂਕਿ ਜਿਹੜੀ ਬੈਰੀਗੇਟਿੰਗ ਹੈ ਉਹ ਖਾਸੀ ਵੱਡੀ ਹੈਗੀ ਆ। ਇੱਥੇ ਪੁਲਿਸ ਲਗਾਤਾਰ ਅਥਰੂ ਗੈਸ ਦੇ ਗੋਲੇ ਵੀ ਛੱਡ ਰਹੀ ਹੈ। ਤਾਂ ਇਹ ਤਾਂ ਯਥਾ ਸਥਿਤੀ ਜਿਵੇਂ ਸਟੇਟਸ ਕੋ, ਜੇ ਆਪਾਂ ਇਹਨੂੰ ਕਹੀਏ ਕਿ ਸਟੇਟਸ ਕੋ ਹੀ ਹੋ ਗਿਆ। ਤੁਸੀਂ ਪਹਿਲਾਂ ਵੀ ਇੱਥੇ ਬੈਠੇ ਸੀਗੇ, ਹੁਣ ਵੀ ਇੱਥੇ ਹੀ ਬੈਠੇ ਰਹੋਗੇ, ਤੁਹਾਨੂੰ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ। ਦੇਖੋ, ਇਹ ਤਾਂ ਸਾਹਮਣੇ ਤੁਹਾਡੇ ਹਥਿਆਰਬੰਦ ਫੋਰਸਾਂ ਖੜੀਆਂ, ਇਹ ਗੱਲ 'ਚ ਕੋਈ ਸ਼ੱਕ ਨਹੀਂ ਕਿ ਝੰਡੇ ਤੇ ਡੰਡੇ ਨਾਲ ਹਥਿਆਰਬੰਦ ਫੋਰਸਾਂ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਸਾਡਾ ਘੋਲ ਸ਼ਾਂਤਮਈ ਆ। ਦਿਖਾ ਲਓ ਉਧਰ ਤੁਸੀਂ ਦੇਖੋ ਕਿ ਜਿਹੜੀ ਸ਼ੈਲਿੰਗ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਤੇ ਪੁਲਿਸ ਲਗਾਤਾਰ ਗੋਲੇ ਛੱਡ ਰਹੀ ਹੈ। ਤੁਸੀਂ ਵੀ
ਜਿਹੜਾ ਇਹ ਧੂੰਆਂ ਦੇਖ ਸਕਦੇ ਹੋ, ਜਿਹੜੀ ਉੱਪਰ ਟੀਨਾਂ ਤੇ ਜਿਹੜੀ ਫੋਰਸ ਬੈਠੀ ਹੈ ਹਰਿਆਣਾ ਪੁਲਿਸ, ਉਹ ਲਗਾਤਾਰ ਸ਼ੈਲਿੰਗ ਕਰ ਰਹੀ ਹੈ ਤੇ ਜਿਹੜੀ ਆਵਾਜ਼ ਤੁਹਾਨੂੰ ਸੁਣਾਈ ਵੀ ਦੇ ਰਹੀ ਹੋਊਗੀ, ਉਹ ਲਗਾਤਾਰ ਆਵਾਜ਼ ਆ ਰਹੀ ਹੈ। ਤੇ ਬਲਦੇਵ ਜੀ, ਆਪਾਂ ਗੱਲ ਕਰ ਰਹੇ ਸੀਗੇ ਕਿ ਅੱਗੇ ਤਾਂ ਤੁਹਾਨੂੰ ਨਹੀਂ ਜਾਣ ਦਿੱਤਾ ਜਾਊਗਾ, ਸਟੇਟਸ ਕੋ ਇੱਥੇ ਲੱਗ ਗਿਆ ਹੈਗਾ। ਨਹੀਂ, ਅੱਗੇ ਠੀਕ ਆ ਗੱਲ, ਨਹੀਂ ਜਾਣ ਦੇਣਗੇ, ਪਰ ਉਹਦੇ ਕੋਈ ਹੋਰ ਸੰਘਰਸ਼ ਦੇ ਰਾਹ ਕੱਢੇ ਜਾਣਗੇ ਸਾਰੇ। ਇਸ ਤੋਂ ਬਾਅਦ ਬੈਠਾਂਗੇ, ਵਿਚਾਰ ਵਟਾਂਦਰਾ ਕਰਾਂਗੇ ਵੀ ਇਸ ਘੋਲ ਨੂੰ ਅੱਗੇ ਅਸੀਂ ਕਿਵੇਂ ਲੈ ਕੇ ਜਾ ਸਕਦੇ ਹਾਂ, ਇਹ ਖੜੋਤ ਨੂੰ ਘੋਲਦੀ ਨੂੰ ਕਿਵੇਂ ਤੋੜੀਏ। ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ, ਉਹ ਵੀ ਸਾਡੇ ਧਿਆਨ 'ਚ ਆ। ਜੇ ਅੱਗੇ ਨਹੀਂ ਜਾਣ ਦਿੰਦੇ, ਮੋਰਚਾ ਤਾਂ ਸਾਡਾ ਚੱਲਦਾ ਹੀ ਰਹੂਗਾ। ਇਹ ਸਰਕਾਰ ਇੱਥੇ ਰੋਕ ਕੇ ਮੋਰਚਾ ਤਾਂ ਖਤਮ ਕਰਨ ਜਾ ਨਹੀਂ ਰਹੀਗੀ। ਹਾਂ, ਉਹਦੇ ਵਾਸਤੇ ਕੋਈ ਨਵੀਂ ਰਣਨੀਤੀ ਜਿਹੜੀ ਆ ਉਹ ਸਾਰੇ ਮਿਲ ਬੈਠ ਕੇ ਹੀ ਬਣਾ ਕੇ ਦੱਸ ਸਕਾਂਗੇ। ਅੱਛਾ, ਜਿਹੜਾ ਸ਼ੰਭੂ ਬਾਰਡਰ ਦੀ ਤਾਂ ਗੱਲ ਹੋ ਜਾਂਦੀ ਹੈ ਕਿ ਇੱਥੇ ਕਿਉਂਕਿ ਹੁਣ ਐਕਸ਼ਨ ਕਰ ਰਿਹਾ, ਖਨੌਰੀ ਬਾਰਡਰ ਤੇ ਜਿਹੜੇ ਜਗਜੀਤ ਸਿੰਘ ਡੱਲੇਵਾਲ ਪਿਛਲੇ 10 ਦਿਨਾਂ ਤੋਂ ਭੁੱਖੇ ਬੈਠੇ ਨੇ, ਉਹਦਾ ਤੁਸੀਂ ਇੱਕ ਵਾਰ ਮਾੜਾ ਜਿਹਾ ਅਪਡੇਟ ਦਿਓ ਕਿ ਖਨੌਰੀ ਬਾਰਡਰ ਤੇ ਕੀ ਕੁਝ ਚੱਲ ਰਿਹਾ। ਦੇਖੋ, ਅੱਜ 11ਵਾਂ ਦਿਨ ਆ ਸ਼ਾਇਦ, 11ਵਾਂ ਜਾਂ 12ਵਾਂ। ਖਨੌਰੀ ਬਾਰਡਰ ਤੇ ਜਨਤਾ ਬੈਠੀ ਆ, ਹਜ਼ਾਰਾਂ ਦੀ ਗਿਣਤੀ 'ਚ ਬੈਠੀ ਆ। ਤੇ ਡੱਲੇਵਾਲ ਸਾਹਿਬ ਨੇ ਬੈਠਣ ਤੋਂ ਪਹਿਲਾਂ ਇਹ ਕਿਹਾ ਸੀਗਾ ਵੀ ਇਹ ਨਹੀਂ ਹੋਊਗਾ ਕਿ ਮੈਂ ਮਰਨ ਵਰਤ ਰੱਖ ਲਿਆ ਤੇ ਫਿਰ ਜੂਸ ਪੀ ਕੇ ਉੱਠ ਖੜੂੰਗਾ। ਹਾਂ, ਇਹਨੂੰ ਮੈਂ ਕਿਸੇ ਪਾਸੇ ਲਾਊਂਗਾ ਤੇ ਮੇਰੇ ਮਰਨ ਤੋਂ ਬਾਅਦ ਦੂਸਰਾ ਲੀਡਰ ਬੈਠੂਗਾ। ਇਹ ਮਰਨ ਵਰਤ ਮੇਰੇ ਮਰਨ ਤੱਕ ਚੱਲਦਾ ਰਹੂਗਾ। ਸੋ ਉਹ ਆਪਦੀ ਗੱਲ ਤੇ ਹਜੇ ਖਰੇ ਵੀ ਉਤਰ ਰਹੇ ਆ, ਉਹ ਬੈਠੇ ਆ ਤੇ ਸੰਘਰਸ਼ ਚੱਲ ਰਿਹਾ। ਆਉਣ ਵਾਲੇ ਦਿਨਾਂ 'ਚ ਕੀ ਸਥਿਤੀ ਬਣਦੀ ਆ, ਇਹ ਗੱਲ ਕਿੱਧਰ ਨੂੰ ਜਾਂਦੀ ਹੈ, ਤਾਂ ਸਮੇਂ 'ਚ ਗਰਭ 'ਚ ਆ ਗੱਲਾਂ। ਇਹ ਤਾਂ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗ ਸਕੂਗਾ। ਤੇ ਜਿਹੜਾ ਜਗਜੀਤ ਸਿੰਘ ਡੱਲੇਵਾਲ ਹੋਰੀ ਬੈਠੇ ਨੇ, ਉਸ ਤੋਂ ਪਹਿਲਾਂ ਜਿਹੜਾ ਪੂਰਾ ਘਟਨਾਕ੍ਰਮ ਹੈ 26 ਨਵੰਬਰ ਤੋਂ ਹੀ ਉਹ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਬਾਅਦ ਉਹਨਾਂ ਨੂੰ 2 ਦਿਨ ਹਸਪਤਾਲ ਵੀ ਰੱਖਿਆ। ਉਹਨਾਂ ਨੇ ਆਪਣੇ ਜਿਹੜੇ ਬੱਚਿਆਂ ਦੇ ਨਾਂ ਜਿਹੜੀ ਜ਼ਮੀਨ ਹੈ ਉਹ ਵੀ ਕਰਤੀ ਹੈਗੀ ਆ। ਉਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਜਿਹੜਾ ਵਜ਼ਨ ਹੈ ਉਹ ਵੀ ਲਗਾਤਾਰ ਘੱਟ ਹੋ ਰਿਹਾ ਹੈ। ਤੇ ਇੱਥੇ ਵੀ ਜਿਹੜੇ ਕਿਸਾਨ ਉਹ ਦਿੱਲੀ ਜਾਣ ਵਾਸਤੇ ਕਹਿ ਰਹੇ ਨੇ। ਉਸ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਜਗਦੀਪ ਧਨਖੜ ਦਾ ਵੀ ਬਿਆਨ ਆਉਂਦਾ ਹੈ। ਉਹ ਵੀ ਕਹਿੰਦੇ ਨੇ ਕਿ ਜਿਹੜੇ ਕਿਸਾਨਾਂ ਦੀ ਜੇ ਮੰਗਾਂ ਮੰਨ ਲਿੱਤੀਆਂ ਗਈਆਂ ਸੀਗੀਆਂ ਤੇ ਉਹਨਾਂ 'ਤੇ ਅਮਲ ਕਿਉਂ ਨਹੀਂ ਹੋਇਆ। ਸੁਪਰੀਮ ਕੋਰਟ ਦੀ ਕਮੇਟੀ ਹੈਗੀ ਆ ਜਿਹੜੀ ਆਪ ਜੀ ਹੋਰਾਂ ਨਾਲ ਗੱਲਬਾਤ ਕਰਕੇ ਗਈ, ਉਹਦੀ ਵੀ ਕਈ ਰਿਕਮੈਂਡੇਸ਼ਨ ਬਾਹਰ ਆਈਆਂ, ਜਿਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ MSP ਦੀ ਗਰੰਟੀ ਕਾਨੂੰਨ ਬਾਰੇ ਵੀ ਗੱਲ ਹੋਈ। ਤੇ ਕੀ ਸਰਕਾਰ ਕੋਈ ਤੁਹਾਡੇ ਨਾਲ ਕੋਈ ਰਸਤਾ ਨਹੀਂ ਖੋਲ੍ਹ ਰਹੀ, ਕੋਈ ਰਾਹ ਨਹੀਂ ਖੋਲ੍ਹ ਰਹੀ ਗੱਲਬਾਤ ਦਾ? ਦੇਖੋ, ਹਜੇ ਤੱਕ ਮੌਜੂਦਾ ਸਥਿਤੀ ਤੱਕ ਸਰਕਾਰ ਦੇ ਕਿਸੇ ਵੀ ਅਧਿਕਾਰੀ ਦਾ ਕੋਈ ਸਾਨੂੰ ਗੱਲਬਾਤ ਦਾ ਸੱਦਾ ਨਹੀਂ ਆਇਆ। ਹਾਂ, ਠੀਕ ਹੈ, ਇਹਨਾਂ ਦੇ ਅੰਦਰੋਂ ਵੀ ਆਵਾਜ਼ਾਂ ਉੱਠ ਰਹੀਆਂ ਵਾ, ਬਾਹਰੋਂ ਵੀ ਉੱਠ ਰਹੀਆਂ ਵਾ, ਪਰ ਇਹ ਉਹਨਾਂ ਆਵਾਜ਼ਾਂ ਤੇ ਕਿੰਨੀ ਗੌਰ ਕਰਦੇ ਆ ਕਿ ਨਹੀਂ ਕਰਦੇਗੇ, ਇਹ ਤਾਂ ਸਰਕਾਰ ਹੀ ਦੱਸ ਸਕਦੀ ਆ। ਪਰ ਸਾਨੂੰ ਹਜੇ ਤੱਕ ਕਿਸੇ ਵੀ ਨਾ ਪੰਜਾਬ ਸਰਕਾਰ ਪਹਿਲਾਂ, ਕਿਉਂਕਿ ਪੰਜਾਬ ਸਰਕਾਰ ਕਹਿੰਦੀ ਸੀ ਮੈਂ ਵਿੱਚ ਪੈ ਕੇ ਤੁਹਾਡਾ ਸਮਝੌਤਾ ਕਰਾਊਂ, ਹੁਣ ਪੰਜਾਬ ਸਰਕਾਰ ਵੀ ਚੁੱਪ ਆ ਤੇ ਕੇਂਦਰ ਸਰਕਾਰ ਵੀ ਬਿਲਕੁਲ ਚੁੱਪ ਆ। ਉਹ ਵੀ ਕੋਈ ਗੱਲਬਾਤ ਦਾ ਸੱਦਾ ਵੀ ਨਹੀਂ ਆ ਰਿਹਾ ਤੇ ਮੰਗਾਂ ਜਿਹੜਾ ਹੱਲ ਕਰਨ ਦੀ ਗੱਲ ਤਾਂ ਅਗਲੀ ਗੱਲ ਆ। ਸੋ ਹਜੇ ਬਿਲਕੁਲ ਡੈਡਲੋਕ ਬਣਿਆ ਹੋਇਆ ਵਾ। ਅੱਛਾ, ਜਿਹੜੇ 101 ਕਿਸਾਨ ਜਿਹੜੇ ਜਿਨ੍ਹਾਂ ਨੂੰ ਮਰਜ਼ੀ ਕਿਸਾਨ ਕਿਹਾ ਗਿਆ, ਉਹ ਜਿਹੜੇ ਅੱਗੇ ਵਧ ਰਹੇ ਸੀ, ਹੁਣ ਵੀ ਅਸੀਂ ਦੇਖ ਰਹੇ ਹਾਂ ਉੱਥੇ ਡਟੇ ਹੋਏ। ਉਹਨਾਂ 'ਚੋਂ 7-8 ਤਾਂ ਜਿਹੜੇ ਹੈਗੇ ਉਹ ਫੱਟੜ ਹੋ ਚੁੱਕੇ ਨੇ, ਉਹਨਾਂ ਨੂੰ ਹਸਪਤਾਲਾਂ 'ਚ ਲੈ ਕੇ ਜਾਇਆ ਜਾ ਰਿਹਾ ਹੈ। ਕੀ ਮਕਸਦ ਹੈਗਾ ਕਿ ਸਾਰੇ 101 ਦੇ 101 ਕਿਸਾਨ ਹੀ ਤੁਸੀਂ ਫੱਟੜ ਕਰਾਉਣੇ ਨੇ? ਨਹੀਂ, ਦੇਖੋ, ਅਸੀਂ ਅੱਗੇ ਵਧਣਾ ਵਾ। ਅਸੀਂ ਤਾਂ ਚਾਹੁੰਦੇ ਹਾਂ ਵੀ ਸਾਡਾ ਇੱਕ ਵੀ ਕਿਸਾਨ ਫੱਟੜ ਨਾ ਹੋਵੇ, ਪਰ ਜੇ ਸਾਨੂੰ ਅੱਗੇ ਨਹੀਂ ਵਧਣ ਦਿੰਦੇਗੇ, ਕਿਉਂਕਿ ਦੇਖੋ ਅਕਸਰ ਕੀ ਹੁੰਦਾ ਵਾ ਵੀ ਇੱਕ ਫਾਰਮੈਲਿਟੀ ਪੂਰੀ ਕੀਤੀ ਜਾਂਦੀ ਆ ਵੀ ਅਸੀਂ ਚੱਲੇ ਸੀ, ਸਾਨੂੰ ਰੋਕ ਲਿਆ, ਇਸ ਤੋਂ ਬਾਅਦ ਅਸੀਂ ਵਾਪਸ ਮੁੜ ਆਏ। ਸਾਡਾ ਇਹ ਆ ਵੀ ਇਮਾਨਦਾਰੀ ਨਾਲ ਲੜੋ। ਹਾਂ, ਠੀਕ ਆ, ਉਹ ਹਥਿਆਰਬੰਦ ਫੋਰਸਾਂ ਅਸੀਂ ਉਹਦਾ ਮੁਕਾਬਲਾ ਨਹੀਂ ਕਰ ਸਕਦੇ, ਪਰ ਜਿੰਨੀ ਜੋਗੇ ਹੈਗੇ ਆ ਖਾਲੀ ਹੱਥ ਲੜੀਏ ਤਾਂ ਇਮਾਨਦਾਰੀ ਨਾਲ। ਇਮਾਨਦਾਰੀ ਨਾਲ ਲੜੀਏ, ਚਾਹੇ ਸਾਡੇ 4 ਫੱਟੜ ਹੋਣ, ਚਾਹੇ ਸਾਡੇ 10 ਫੱਟੜ ਹੋਣ। ਅੱਜ ਇਸ ਤੋਂ ਬਾਅਦ ਕੱਲ੍ਹ ਨੂੰ ਅਗਲਾ ਜਥਾ ਵੀ ਤਿਆਰ ਆ, ਉਹ ਭੇਜਾਂਗੇ। ਸੋ ਜਥੇ ਜਾਂਦੇ ਰਹਿਣਗੇ ਜਿਵੇਂ ਐਲਾਨ ਕੀਤਾ ਵਾ। ਚਲੋ, ਇਹ ਹੁਣ ਸਰਕਾਰ ਜਿਸ ਤਰ੍ਹਾਂ ਜ਼ਬਰ ਕਰਨ ਤੇ ਆਈ ਆ, ਫੱਟੜ ਤੱਕ ਹੀ ਜਾਨ ਵੀ ਜਾ ਸਕਦੀ ਹੈ ਕਿਸੇ ਦੀ। ਇਸ ਗੱਲ ਵਾਸਤੇ ਮਾਨਸਿਕ ਤੌਰ ਤੇ ਤਿਆਰ ਆ। ਅੱਛਾ, ਇਹਦੇ 'ਚ ਇੱਕ ਗੱਲ ਹੋਰ ਨਿਕਲ ਕੇ ਆਈ ਸੀਗੀ ਕਿ ਜਦੋਂ ਤੁਹਾਡਾ ਅੰਦੋਲਨ ਚਾਲੂ ਹੋਇਆ ਸੀਗਾ, ਜਦੋਂ 13 ਫਰਵਰੀ ਅਸੀਂ ਯਾਦ ਕਰਦੇ ਹਾਂ, ਉਸ ਤੋਂ ਪਹਿਲਾਂ ਹੀ ਮੀਟਿੰਗਾਂ ਦਾ ਸਿਲਸਿਲਾ ਚਾਲੂ ਹੋ ਗਿਆ ਸੀ। ਕੇਂਦਰ ਦੇ ਵਜ਼ੀਰ ਆਏ ਸੀਗੇ, ਇੱਧਰੋਂ ਭਗਵੰਤ ਮਾਨ ਹੋਰੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹਨ, ਉਹ ਵੀ ਲਗਾਤਾਰ ਕਹਿ ਰਹੇ ਸੀ ਕਿ ਮੈਂ ਕਿਸਾਨਾਂ ਦੀ ਵਕਾਲਤ ਕਰਾਂਗਾ, ਕਿਸਾਨਾਂ ਦਾ ਜਿਹੜਾ ਮਾਮਲਾ ਹੈਗਾ ਉਹ ਹੱਲ ਕਰਾਵਾਂਗਾ। ਤੇ ਉਹ ਕੀ ਭਗਵੰਤ ਮਾਨ ਦਾ ਰੋਲ ਕਿਵੇਂ ਦੇਖਦੇ ਹੋ? ਕੀ ਉਹ ਸੱਚੀਓ ਕਿਸਾਨਾਂ ਦੇ ਵਕੀਲ ਬਣ ਕੇ ਇਸ 'ਚ ਕੰਮ ਕਰ ਰਹੇ ਨੇ? ਮੈਂ ਤਾਂ ਜੀ ਇੱਕ ਗੱਲ ਸਮਝਦਾ ਵਾਂ ਵੀ ਜਦੋਂ ਗੋਲ ਮੇਜ਼ ਤੇ ਬਹਿ ਜਾਂਦੇ ਆ, ਉਦੋਂ ਕਿਸਾਨਾਂ ਦੇ ਪੱਖ ਦੀ ਦਲੀਲ ਨਾ ਤਾਂ ਕੋਈ ਰਾਜਨੇਤਾ ਦਿੰਦਾ ਵਾ, ਚਾਹੇ ਉਹ ਪੰਜਾਬ ਦਾ ਹੋਵੇ, ਜਾਂ ਨਾ ਕੋਈ ਅਫਸਰਸ਼ਾਹੀ ਦਿੰਦੀ ਆ ਚਾਹੇ ਪੰਜਾਬ ਦੀ ਹੋਵੇ। ਉਹ ਬਾਹਰ ਆ ਕੇ ਜਦੋਂ ਪ੍ਰੈਸ ਨੂੰ ਐਡਰੈਸ ਕਰਦੇ ਆ, ਉਦੋਂ ਕਹਿੰਦੇ ਆ ਵੀ ਅਸੀਂ ਇਹਨਾਂ ਦੇ ਵਕੀਲ ਆ, ਅਸੀਂ ਇਹਨਾਂ ਦੀ ਗੱਲ ਕਰਦੇ ਆ। ਅਫਸਰਸ਼ਾਹੀ ਵੀ ਐਂ ਕਹਿੰਦੀ ਆ ਤੇ CM ਸਾਹਿਬ ਵੀ ਐਂ ਕਹਿੰਦੇ ਆ, ਪਰ ਜਦੋਂ ਅੰਦਰ ਮੀਟਿੰਗ 'ਚ ਬੈਠੇ ਹੁੰਦੇ ਆ,
ਉਦੋਂ ਉਹਨਾਂ ਦਾ ਇੱਕ ਹੀ ਮਕਸਦ ਹੁੰਦਾ ਵਾ ਵੀ ਕਿਸੇ ਵੀ ਢੰਗ ਨਾਲ, ਚਾਹੇ ਝੂਠ ਬੋਲ ਕੇ, ਚਾਹੇ ਡਰਾ ਕੇ, ਦਬਾ ਕੇ ਅੰਦੋਲਨ ਨੂੰ ਖਤਮ ਕੀਤਾ ਜਾਵੇ, ਕਿਸਾਨਾਂ ਦਾ ਅੰਦੋਲਨ ਜਿਹੜਾ ਵਾ ਉਹ ਨਾ ਹੋਣ ਦਿੱਤਾ ਜਾਵੇ। ਇਦੋਂ ਵੱਧ ਮਕਸਦ ਉਹਦਾ ਕੋਈ ਨਹੀਂ ਹੁੰਦਾ ਗਾ। ਅੱਛਾ, ਇੱਕ ਗੱਲ ਹੋਰ ਨਿਕਲ ਕੇ ਆਈ ਕਿ ਜਿਹੜੇ ਕੇਂਦਰ 'ਚ ਵਜ਼ੀਰ ਹੈਗੇ ਆ ਪੰਜਾਬ ਤੋਂ, ਰਵਨੀਤ ਸਿੰਘ ਬਿੱਟੂ, ਰਾਜ ਸਭਾ ਦੇ ਸਾਂਸਦ, ਉਹ ਵੀ ਲਗਾਤਾਰ ਬਿਆਨ ਦੇ ਰਹੇ ਸੀਗੇ ਕਿ ਕਿਸਾਨ ਪੈਦਲ ਦਿੱਲੀ ਜਾ ਸਕਦੇ ਨੇ, ਤੇ ਅੱਜ ਤਾਂ ਤੁਹਾਨੂੰ ਨਹੀਂ ਜਾਣ ਦਿੱਤਾ ਜਾ ਰਿਹਾ। ਹਾਂ, ਇਹ ਤਾਂ ਹੁਣ ਬਿੱਟੂ ਜੀ ਨੂੰ ਨਾਲ ਗੱਲ ਕਰਨੀ ਚਾਹੀਦੀ ਆ। ਬਹੁਤ ਸਾਰੇ, ਕੱਲਾ ਬਿੱਟੂ ਕਿਉਂ, ਸੁਪਰੀਮ ਕੋਰਟ ਵੀ ਕਹਿ ਰਿਹਾ ਸੀਗਾ ਰੇਲਾਂ ਤੇ ਆ ਜਾਓ, ਬੱਸਾਂ ਤੇ ਆ ਜਾਓ, ਕਿਸਾਨ ਟਰੈਕਟਰ ਟਰਾਲੀਆਂ ਨਾ ਲੈ ਕੇ ਆਉਣ। ਹੁਣ ਤਾਂ ਸਵਾਲ ਸਾਡੇ ਉਹਨਾਂ ਸਾਰਿਆਂ ਸਾਹਮਣੇ ਖੜਾ ਹੋ ਗਿਆ, ਸੁਪਰੀਮ ਕੋਰਟ ਸਾਹਮਣੇ ਵੀ ਸਵਾਲ ਖੜਾ ਹੋ ਗਿਆ, ਬਿੱਟੂ ਸਾਹਮਣੇ ਵੀ, ਜਾਂ ਹੋਰ ਬੀਜੇਪੀ ਦੇ ਲੀਡਰ ਜਿਹੜੇ ਕਿਸਾਨਾਂ ਨੂੰ ਇਸ ਗੱਲ ਕਰਕੇ ਭੰਡ ਰਹੇ ਸੀਗੇ ਵੀ ਇਹ ਟਰੈਕਟਰ ਟਰਾਲੀ ਤੋਂ ਬਿਨਾਂ ਜਾਣਾ ਨਹੀਂ ਚਾਹੁੰਦੇਗੇ, ਉਹਨਾਂ ਮੂਹਰੇ ਸਵਾਲ ਖੜਾ ਹੋ ਗਿਆ ਨਾ ਵੀ ਅੱਜ ਇਸ ਗੱਲ ਦਾ ਜਵਾਬ ਦਿਓ, ਜਿਹੜਾ ਅੱਜ ਆਹ ਕੁਝ ਹੋ ਰਿਹਾ ਵਾ ਇਹਦਾ ਜ਼ਿੰਮੇਵਾਰ ਕੌਣ ਆ? ਕਿਸਾਨ ਤਾਂ ਹੁਣ ਪੈਦਲ ਚੱਲੇ ਸੀ, ਨਾਲੇ ਬਹੁਤ ਘੱਟ ਗਿਣਤੀ ਚੱਲੇ ਸੀਗੇ, ਸਿਰਫ 101 ਬੰਦਾ। ਅਸੀਂ ਤਾਂ ਇਹ ਕਿਹਾ ਨਹੀਂ ਵੀ ਅਸੀਂ ਉਹਦਾ ਪੂਰਾ ਤਾਮ ਝਾਮ ਲਸ਼ਕਰ ਲੈ ਕੇ ਚੱਲਾਂਗੇ, ਅਸੀਂ ਸਿਰਫ ਉਹੀ 100 ਬੰਦਾ ਭੇਜ ਰਹੇ ਸੀ। ਇੱਕ 100 ਬੰਦੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਹੈਗਾ। ਤੁਸੀਂ ਇਹ ਦੇਖੋ ਵੀ ਕਿਹੋ ਜਿਹੀ ਮਾਨਸਿਕਤਾ ਉਹਨਾਂ ਦੀ ਕੀ ਆ, ਉਹ ਜਾਣ ਦੇਣਾ ਹੀ ਨਹੀਂ ਚਾਹੁੰਦੇ। ਉਹ ਸਿਰਫ ਪ੍ਰੋਪੋਗੰਡਾ ਵਾ ਕਿਸਾਨਾਂ ਨੂੰ, ਲੋਕਾਂ 'ਚ, ਆਮ ਸ਼ਹਿਰੀ ਵਰਗ 'ਚ ਦਾ, ਵਪਾਰੀ ਵਰਗ 'ਚ ਵਿੱਚ, ਉਹ ਸਾਰਾ ਕਿਸਾਨਾਂ ਨੂੰ ਨਖੇੜਨ ਦੀਆਂ ਚਾਲਾਂ ਵਾ, ਇਦੋਂ ਵੱਧ ਹੈ ਨਹੀਂ ਕੁਛ। ਤਾਂ ਅਸੀਂ ਲਗਾਤਾਰ ਸ਼ੰਭੂ ਬਾਰਡਰ ਤੋਂ ਰਿਪੋਰਟਿੰਗ ਕਰ ਰਹੇ ਹਾਂ। ਸਾਡੇ ਨਾਲ ਬਲਦੇਵ ਜੀ ਮੌਜੂਦ ਸੀ, ਜਿਹੜੇ ਕਿ ਸੂਬਾ ਪ੍ਰਧਾਨ ਹਨ BKU ਕ੍ਰਾਂਤੀਕਾਰੀ ਦੇ, ਜਿਹੜੀ ਜਥੇਬੰਦੀ ਇਸ ਪੂਰੇ ਮੋਰਚੇ 'ਚ ਵੱਡੀ ਭੂਮਿਕਾ 'ਚ ਹੈਗੀ ਆ। ਅੱਜ 101 ਕਿਸਾਨਾਂ ਦਾ ਜੱਥਾ ਸਵੇਰੇ ਉੱਠਦਾ ਹੈਗਾ, ਉਹਨਾਂ ਨੇ ਸਵੇਰੇ ਅਰਦਾਸ ਕੀਤੀ, ਉਸ ਤੋਂ ਬਾਅਦ ਇਹ ਸਾਰੇ ਚੱਲੇ। ਤੇ ਜਿਹੜਾ ਬਾਕੀ ਦੇ ਜਿਹੜੇ ਕਿਸਾਨ ਹੈਗੇ ਆ ਸਾਰੇ, ਉਹ ਬੈਰੀਕੇਡ ਜਿਹੜੇ ਇੱਧਰ ਮੋਰਚੇ ਦੇ ਵਿੱਚ ਹੀ ਹਨ, ਉਹ ਅੱਗੇ ਨਹੀਂ ਆਏ। ਸਿਰਫ 101 ਕਿਸਾਨ ਪੁਲਿਸ ਦੇ ਬੈਰੀਗੇਟਾਂ ਵੱਲ ਵਧੇ, ਉਹਨਾਂ ਨੇ ਪਹਿਲੀ ਲੇਅਰ ਆਫ ਬੈਰੀਗੇਟਿੰਗ ਤੋੜੀ, ਪਰ ਦੂਜੀ ਲੇਅਰ ਆਫ ਬੈਰੀਗੇਟਿੰਗ ਤੋੜਨ ਗਏ ਤਾਂ ਉਦੋਂ ਪੁਲਿਸ ਨੇ ਰਬੜ ਦੀ ਗੋਲੀਆਂ ਵੀ ਚਲਾਈਆਂ, ਅਥਰੂ ਗੈਸ ਦੇ ਗੋਲੇ ਵੀ ਚਲਾਏ, ਸਾਰਾ ਕੁਝ ਉਹਨਾਂ ਨੇ ਕੀਤਾ। ਤੇ ਹੁਣ ਵੀ ਲਗਾਤਾਰ ਜਿਹੜੀ ਹਰਿਆਣਾ ਪੁਲਿਸ ਹੈਗੀ ਆ ਉਹ ਚੌਕਸ ਹੈਗੀ ਆ। 7-8 ਕਿਸਾਨ ਫੱਟੜ ਹੋ ਚੁੱਕੇ ਨੇ, ਉਹਨਾਂ ਨੂੰ ਐਂਬੂਲੈਂਸਾਂ 'ਚ ਲੈ ਕੇ ਜਾਇਆ ਜਾ ਰਿਹਾ, ਤੇ ਲਗਾਤਾਰ ਜਿਹੜਾ ਹੈਗਾ ਅੰਦੋਲਨ ਇੱਥੇ ਚੱਲ ਰਿਹਾ ਹੈ। ਮੌਕੇ ਤੇ ਅਸੀਂ ਮੌਜੂਦ ਹਾਂ ਤੇ ਤੁਹਾਨੂੰ ਜਿਹੜੀ ਲਾਈਵ ਤਸਵੀਰਾਂ ਹੈਗੇ ਆ ਉਹ ਵੀ ਦਿਖਾ ਰਹੇ ਨੇ, ਜਿਹੜੀ ਮੌਕੇ ਦੀ ਕਮੈਂਟਰੀ ਬਣਦੀ ਹੈਗੀ ਆ ਉਹ ਵੀ ਅਸੀਂ ਕਰ ਰਹੇ ਹਾਂ। ਤੇ ਅੱਗੇ ਵੀ ਜਿਹੜਾ ਕਿਸਾਨ ਅੰਦੋਲਨ ਹੈਗਾ ਜਿਹੜੇ ਰਾਹੀਂ ਚੱਲੇਗਾ, ਅਸੀਂ ਲਗਾਤਾਰ ਉਹਦੀ ਰਿਪੋਰਟਿੰਗ ਕਰਦੇ ਰਵਾਂਗੇ ਤੇ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਤੁਸੀਂ ਦੇਖਦੇ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।